ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਿਕ, ਮਹਾਂ ਸਿੰਘ ਜਰੀਆ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਰਾਜਵਿੰਦਰ ਸਿੰਘ ਕਾਲੂ ਜੁਬਸਰੀ, ਸਤਨਾਮ ਸਿੰਘ ਸ਼ੇਰਗਿਲ ਸਰਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082272250। ਇਹਨਾਂ ਦਾ ਫੋਨ ਨੰਬਰ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਬਾਬਰੀ ਮਸਜਿਦ ਦਾ ਜਿਹੜਾ ਫੈਸਲਾ ਹੈ ਉਹ ਆ ਗਿਆ ਤੇ ਉਸ ਦੇ ਉੱਠ ਰਹੇ ਨੇ ਵੱਡੇ ਵੱਡੇ ਸਵਾਲ। 28 ਸਾਲ ਤੋਂ ਬਾਅਦ ਲਖਨਊ ਦੀ ਵਿਸ਼ੇਸ਼ ਅਦਾਲਤ ਹੈ ਜਿਹੜੀ CBI ਦੀ, ਉਹਨੇ ਇਹ ਫੈਸਲਾ ਜਿਹੜਾ ਸੁਣਾਇਆ। ਪਹਿਲਾਂ ਤਾਂ ਵੈਸੇ 46 ਲੋਕ ਸੀਗੇ ਇਹਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਗਏ, ਉਹਨਾਂ ਵਿੱਚੋਂ ਜਿਹੜੇ ਉਹ ਦੁਨੀਆ ਤੋਂ ਤੁਰ ਗਏ ਤੇ ਰਹਿ ਗਏ 32 ਦੇ ਉੱਤੇ ਇਹ ਮੁਕੱਦਮਾ ਬਾਬਰੀ ਮਸਜਿਦ ਢਾਉਣ ਦਾ ਚੱਲ ਰਿਹਾ ਸੀਗਾ। ਸਾਰੇ ਬਰੀ ਕਰਤੇ ਸਣੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਵਿਨੇ ਕਟਿਆਰ, ਜਾਣੇ ਤਾਂ ਹੋਰ ਵੀ ਨੇ, ਪਰ ਇਹ 4 ਨਾਮ ਉਹ ਨੇ ਜਿਨ੍ਹਾਂ ਨੇ ਅਸਲ ਦੇ ਵਿੱਚ ਜਿਹੜਾ ਸੀਗਾ ਜੀ ਇਸ ਮੁੱਦੇ ਨੂੰ ਭੜਕਾਇਆ, ਇਸ ਮੁੱਦੇ ਨੂੰ ਭੁਲਾਇਆ, ਇਸ ਮੁੱਦੇ ਦੀ ਵਜ੍ਹਾ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਇਆ। ਜਦੋਂ ਲਾਲ ਕ੍ਰਿਸ਼ਨ ਅਡਵਾਨੀ ਇਹ ਰੱਥ ਯਾਤਰਾ ਕੱਢ ਰਿਹਾ ਸੀ, ਉਸ ਵੇਲੇ ਭਾਰਤੀ ਜਨਤਾ ਪਾਰਟੀ ਕੋਲੇ 2 ਸੀਟਾਂ ਸੀ। ਇਹੀ ਉਹ ਮੁੱਦਾ ਸੀਗਾ ਜਿਹਦੇ ਤੋਂ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਭਾਰਤ ਦੇ ਵਿੱਚ ਦੂਜੀ ਵਾਰੀ ਮੈਜੋਰਿਟੀ ਦੇ ਨਾਲ ਜਿਹੜਾ ਜੀ ਉਹ ਸਰਕਾਰ ਉਹਦੀ ਹੈ। ਇਹ ਵੱਖਰੀ ਗੱਲ ਆ ਵੀ ਇਹ ਜਿਹੜੇ ਨਾਮ ਇਹਦੇ ਵਿੱਚ ਮੇਨ ਨੇ ਉਹ ਖੁੱਡੇ ਲਾਈਨ ਲਾਏ ਹੋਏ ਆ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ, ਕਿਉਂਕਿ ਉਹਨਾਂ ਨੇ ਇਹਨਾਂ ਲੀਡਰਾਂ ਨੂੰ ਵਰਤਣਾ ਸੀ, ਉਹ ਵਰਤ ਲਿਆ। ਅੱਜ ਇਹਨਾਂ ਦੀ ਜਿਹੜੀ ਉਹ ਜ਼ਰੂਰਤ ਨਹੀਂ ਉਹਨਾਂ ਨੂੰ, ਇਸ ਕਰਕੇ ਇਹਨਾਂ ਨੂੰ ਜਿਹੜਾ ਜੀ ਉਹ ਸਾਈਡ ਲਾਈਨ ਕੀਤਾ ਹੋਇਆ। ਜਦੋਂ ਹੁਣ ਇਹ ਫੈਸਲਾ ਜਿਹੜਾ ਜੀ ਆ ਗਿਆ ਤੇ ਇਹਦੇ ਉੱਤੇ ਇੱਕ ਤਾਂ ਸਵਾਲ ਪਹਿਲਾਂ ਵੀ ਉੱਠਦੇ ਆ ਕਿ ਜਿਹੜੀ CBI ਆ ਉਹ ਕੇਂਦਰ ਦੀ ਸਰਕਾਰ ਦਾ ਤੋਤਾ ਵੀ ਉਸੇ ਕਿਸਮ ਦਾ ਇਹ ਜਿਹੜਾ ਤੋਤਾ ਸੀਗਾ। ਇਹਨੇ ਜਿਹੜੇ ਇਕੱਠੇ ਕੀਤੇ ਸਬੂਤ ਜਿਹੜੇ ਸੀਗੇ ਉਹ ਕਿਸੇ ਕੰਮ ਹੀ ਨਾ ਆਏ। 351 ਗਵਾਹ, 600 ਦੇ ਕਰੀਬ ਦਸਤਾਵੇਜ਼ ਸੀਗੇ ਜਿਹੜੇ ਕਿਸੇ ਕੰਮ ਨਹੀਂ ਆਏ। ਅਦਾਲਤ ਨੇ ਇਹ ਕਹਿਤਾ ਜੀ ਕਿ ਇਹ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੀ ਪ੍ਰਮਾਣਿਕਤਾ ਕੋਈ ਨਹੀਂ, ਜਿਹੜੀਆਂ ਆਡੀਓਜ਼ ਨੇ ਉਹਨਾਂ ਦੀ ਪ੍ਰਮਾਣਿਕਤਾ ਕੋਈ ਨਹੀਂ, ਕਿਉਂਕਿ ਉਸ ਟਾਈਮ ਕੁਛ ਕੁ ਜਿਹੜੇ ਵੀ ਉਹ ਚੈਨਲ ਹੁੰਦੇ ਸੀ ਉਹਨਾਂ ਦੀਆਂ ਵੀਡੀਓਜ਼ ਸੀਗੀਆਂ ਜਿਹਦੇ ਵਿੱਚ ਸ਼ਰੇਆਮ ਇਹ ਲੋਕ ਉੱਥੇ ਭੜਕਾਉਂਦੇ ਵੇਖੇ ਜਾ ਸਕਦੇ। ਸਾਰਾ ਕੁਛ ਇਗਨੋਰ ਜਿਹੜਾ ਵੀ ਉਹ ਕਰ ਦਿੱਤਾ ਅਦਾਲਤ ਨੇ। ਇਹ ਕਿਹਾ ਕਿ ਇਹਨਾਂ ਵੀਡੀਓਜ਼ ਦੇ ਵਿੱਚ ਐਂਕਰ ਨੇ ਤੇ ਜਦੋਂ ਐਂਕਰ ਆ ਜਾਂਦਾ ਫਿਰ ਵੀਡੀਓ ਬੰਦ ਹੋ ਕੇ ਫਿਰ ਦੁਬਾਰਾ ਚੱਲਦੀ, ਇਸ ਕਰਕੇ ਇਹਦੀ ਪ੍ਰਮਾਣਿਕਤਾ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਹੈ। ਬਹੁਤ ਸਾਰੇ ਪੱਤਰਕਾਰਾਂ ਦੀ ਇਸ ਮਾਮਲੇ 'ਚ ਗਵਾਹੀ ਹੋਈ ਸੀ, ਕੋਈ ਗਵਾਹੀ ਜਿਹੜੀ ਜੀ ਉਹ ਨਹੀਂ ਮੰਨੀ ਗਈ। ਜਿਨ੍ਹਾਂ ਨੇ ਇਹ ਫੈਸਲਾ ਦਿੱਤਾ ਉਹ ਰਿਟਾਇਰ ਹੋ ਗਏ। ਇਹ ਲਾਸਟ ਫੈਸਲਾ ਸੀ ਉਹਨਾਂ ਦਾ। ਇਸ ਫੈਸਲੇ ਤੱਕ ਰੋਕ ਕੇ ਇਸ ਜੱਜ ਸਾਹਿਬ ਨੂੰ ਰੱਖਿਆ ਹੋਇਆ ਸੀ। ਸੋ ਹੋ ਕੇ ਰਿਟਾਇਰ ਹੁਣ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿਤੇ ਨਾ ਕਿਤੇ ਰਾਜ ਸਭਾ ਦੀ ਜਿਹੜੀ ਵੀ ਉਹ ਸਹੁੰ ਚੁੱਕ ਰਹੇ ਦਿਸਣ। ਇਹਨੇ ਇੱਕ ਸਵਾਲ ਜਿਹੜਾ ਵੀ ਵੱਡਾ ਇਹ ਵੀ ਖੜਾ ਕੀਤਾ ਕਿ ਜਦੋਂ ਇਹ ਲੋਕ ਸ਼ਾਮਲ ਹੀ ਨਹੀਂ ਸੀਗੇ ਇਹਦੇ ਵਿੱਚ, ਇਹਨੂੰ ਢਵਾਉਣ ਦੇ ਵਿੱਚ, ਪਹਿਲਾਂ ਤਾਂ ਸਵਾਲ ਇਹ ਕਿ ਫਿਰ ਇਹ ਢਵਾਈ ਕਿਵੇਂ ਜੇ ਇਹ ਲੋਕ ਜ਼ਿੰਮੇਵਾਰ ਨਹੀਂ ਸੀ। ਹੁਣ ਜਦੋਂ ਇਹ ਲੋਕਾਂ ਨੂੰ ਅਦਾਲਤ ਨੇ ਬਾਇਜ਼ਤ ਬਰੀ ਕਰ ਦਿੱਤਾ, ਇਹ ਮਤਲਬ ਕਿ ਇਹਨਾਂ ਦਾ ਕੋਈ ਰੋਲ ਨਹੀਂ ਸੀਗਾ ਉਹਨੂੰ ਢਵਾਉਣ ਦੇ ਵਿੱਚ, ਇਹੀ ਕਿਹਾ ਅਦਾਲਤ ਨੇ। ਜੇ ਰੋਲ ਨਹੀਂ ਸੀਗਾ ਤੇ ਇਹ ਲੋਕ ਇਸ ਮਾਮਲੇ ਦੇ ਉੱਤੇ ਲੋਕਾਂ ਨੂੰ ਭੜਕਾ ਕੇ ਇੰਨੇ ਸਾਲ ਵੋਟਾਂ ਕਿਵੇਂ ਲੈਂਦੇ ਰਹੇ ਕਿ ਅਸੀਂ ਇਹ ਸਾਰਾ ਕੁਝ ਜਿਹੜਾ ਜੀ ਉਹ ਕਰਵਾਇਆ। ਇਹਨਾਂ ਦੇ ਕਹਿਣ ਦਾ ਭਾਵ ਤਾਂ ਜਿਹੜਾ ਇਹੀ ਸੀਗਾ ਨਾ ਕਿ ਅਸੀਂ ਇਸ ਮੁੱਦੇ ਨੂੰ ਉਭਾਰਿਆ, ਅਸੀਂ ਇਸ ਮੁੱਦੇ ਦੇ ਨਾਂ ਦੇ ਉੱਤੇ ਵੋਟਾਂ ਜਿਹੜੀਆਂ ਜੀ ਉਹ ਇਕੱਠੀਆਂ ਕੀਤੀਆਂ। ਜੇ ਲੋਕਾਂ ਨੂੰ ਸਮਝ ਆ ਸਕੇ ਵੀ ਇਹ ਤਾਂ ਲੋਕਾਂ ਨੇ ਕੁਛ ਕੀਤਾ ਹੀ ਨਹੀਂ ਸੀਗਾ ਉੱਥੇ। ਹੁਣ ਅਦਾਲਤ ਨੇ ਇਹ ਕਹਿਤਾ ਇਹ ਕਿਸੇ ਤਰ੍ਹਾਂ ਦੇ ਜ਼ਿੰਮੇਵਾਰ ਨਹੀਂ ਸੀਗੇ, ਨਾ ਇਹ ਗਿਣ ਮਿੱਥ ਕੇ ਸਾਜ਼ਿਸ਼ ਦੇ ਤਹਿਤ ਜਿਹੜੀ ਜੀ ਉਹ ਢਾਈ ਗਈ ਸੀ। ਫਿਰ ਐਡੀ ਵੱਡੀ ਬਿਲਡਿੰਗ ਜਿਹੜੀ ਜੀ ਉਹਦਾ ਢੱਠ ਜਾਣਾ, ਕਾਰ ਸੇਵਕ ਕਿੱਥੋਂ ਆ ਗਏ, ਜਿਹੜੀ ਤੇ ਉੱਥੇ ਪੈਰਾਮਿਲਟਰੀ ਫੋਰਸਿਸ ਭੇਜੀਆਂ ਗਈਆਂ ਸੀ। ਕਲਿਆਣ ਸਿੰਘ ਨੇ ਉਹਦੇ ਨੇੜੇ ਨਾਲ ਜਿਹੜਾ ਜੀ ਉਹ ਜਾਣ ਦਿੱਤਾ, ਇਹ ਕਿਹਾ ਕਿ ਉਹ ਗੋਲੀ ਚਲਾ ਦੇਣਗੇ। ਜਿਹੜੀ ਲਾਸਟ ਆਪਸ਼ਨ ਆ ਪੈਰਾਮਿਲਟਰੀ ਫੋਰਸਿਸ ਦੇ ਕੋਲੇ, ਉਹ ਲਾਸਟ ਹੁੰਦੀ ਹੈ ਗੋਲੀ ਚਲਾਉਣ ਦੀ, ਪਹਿਲੀ ਥੋੜ੍ਹੀ ਹੁੰਦੀ ਹੈ।
ਉਹ ਅਥਰੂ ਗੈਸ ਦੇ ਗੋਲੇ ਜਿਹੜਾ ਵੀ ਉਹ ਸੁੱਟ ਸਕਦੀ ਹੈ, ਉਹ ਲਾਠੀ ਚਾਰਜ ਕਰ ਸਕਦੀ ਹੈ। ਉੱਥੇ ਕਿਸੇ ਨੂੰ ਜਾਣ ਹੀ ਨਹੀਂ ਉਸ ਵੇਲੇ ਜਿਹੜਾ ਵੀ ਉਹ ਦਿੱਤਾ ਗਿਆ। ਇਹੋ ਜਿਹੀ ਸਾਜ਼ਿਸ਼ ਸੀਗੀ ਜਿਹੜੀ ਕਿ ਅਦਾਲਤ ਨੂੰ, CBI ਨੂੰ ਨਜ਼ਰ ਹੀ ਨਹੀਂ। ਜੀ ਜੀ, ਸਾਜ਼ਿਸ਼ਾਂ ਤਾਂ ਬਹੁਤ ਹੈ ਜੀ, ਬਹੁਤ ਦੇਰ ਦੀਆਂ, ਪਲ ਪਲ ਤੇ ਲੋਕਾਂ ਦੇ ਨਾਲ ਕਰ ਰਹੇ ਆ। ਤੇ ਅੱਗੇ ਉੱਤਰ ਪ੍ਰਦੇਸ਼ ਦੀ ਜਿਹੜੀ ਘਟਨਾ ਆ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਰੌਲਾ ਗੋਲਾ ਪੈ ਚੁੱਕਾ। ਦੇਖੋ, ਇਸ ਮਾਮਲੇ ਦੇ ਵਿੱਚ ਜਿਹੜੀ ਇਹ ਦਲਿਤ ਲੜਕੀ ਸੀ, ਉਹਦਾ ਜਿਹੜਾ ਪਰਿਵਾਰ ਹੈ ਉਹਨੂੰ ਠੰਡਿਆਂ ਕਰਨ ਦੇ ਯਤਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਵੱਲੋਂ ਹੋ ਰਹੇ ਆ। 25 ਲੱਖ ਰੁਪਈਆ ਉਹਨਾਂ ਨੂੰ ਜਿਹੜਾ ਉਹ ਦਿੱਤਾ ਗਿਆ, ਪਰਿਵਾਰ ਨੂੰ ਆਰਥਿਕ ਮਦਦ ਕਹਿੰਦੇ ਉਹਦੀ ਕੀਤੀ ਗਈ। ਇਹ ਕਿਹਾ ਗਿਆ ਕਿ ਉਹਨਾਂ ਦੇ ਘਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇ ਉੱਤੇ ਰੱਖ ਲਿਆ ਜਾਊਗਾ, ਤੇ ਇਹ ਕਿਹਾ ਗਿਆ ਕਿ ਸਰਕਾਰੀ ਰਿਹਾਇਸ਼ ਉਹਨਾਂ ਨੂੰ ਆਫਰ ਕੀਤੀ ਗਈ ਹੈ ਕਿ ਉਹ ਸਰਕਾਰੀ ਕੁਆਟਰ 'ਚ ਆ ਕੇ ਜਿਹੜਾ ਵੀ ਉਹ ਰਹਿ ਲੈਣ। ਪਹਿਲਾਂ ਆਪਣੀ ਬੱਚੀ ਦੇ ਨਾਲ ਇਹ ਕੁਝ ਕਰਵਾਓ ਤੇ ਫਿਰ ਸਰਕਾਰ ਜਿਹੜੀ ਉਹ ਸਹੂਲਤਾਂ ਦਿੰਦੀ ਆ। ਰਾਤ ਜਿਹੜਾ ਵੀ ਉਹ 2:30 ਵਜੇ ਇਹਦਾ ਅੰਤਿਮ ਸੰਸਕਾਰ ਜਿਹੜਾ ਲੜਕੀ ਦਾ ਕੀਤਾ ਗਿਆ। ਕਿਉਂ ਅੰਤਿਮ ਸੰਸਕਾਰ ਜਿਹੜਾ ਵੀ ਉਹ ਕੀਤਾ ਗਿਆ, ਉਹਦਾ ਜਿਹੜਾ ਪ੍ਰਮੁੱਖ ਕਾਰਨ ਆ ਉਹ ਇਹ ਆ ਕਿ ਜਿਹੜੀ ਪੁਲਿਸ ਨੇ ਸ਼ਿਕਾਇਤ ਲਿਖੀ ਸੀ ਮੁੱਢਲੀ, ਉਹਦੇ ਵਿੱਚ ਉਹਨੇ ਇਹ ਗੱਲ ਆਖੀ ਸੀ ਕਿ ਕੋਈ ਰੇਪ ਨਹੀਂ ਹੋਇਆ। ਉਹਨੂੰ ਸਹੀ ਠਹਿਰਾਉਣ ਦੇ ਵਾਸਤੇ ਕੀਤਾ ਗਿਆ। ਪੁਲਿਸ ਨੂੰ, ਪ੍ਰਸ਼ਾਸਨ ਨੂੰ, ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਪਤਾ ਸੀ ਇਹ ਪ੍ਰੈਸ਼ਰ ਜਿਹੜਾ ਉਹ ਬਣ ਜਾਣਾ, ਇਹ ਪ੍ਰੈਸ਼ਰ ਬਿਲਡ ਹੋ ਰਿਹਾ ਸੀਗਾ। ਔਰ ਇਸ ਲੜਕੀ ਦੇ ਜਿਹੜਾ ਉਹਦਾ ਦੁਬਾਰਾ ਪੋਸਟਮਾਰਟਮ ਇੱਕ ਡਾਕਟਰਾਂ ਦੇ ਪੈਨਲ ਵੱਲੋਂ ਕਰਨ ਦੇ ਹੁਕਮ ਜਿਹੜੇ ਵੀ ਉਹ ਹੋਣੇ ਸੀ। ਉਦੋਂ ਪਹਿਲਾਂ ਲਿਆ ਕੇ ਉਹਦੀ ਜਿਹੜੀ ਮ੍ਰਿਤਕ ਦੇਹ ਸੀ ਉਹਦਾ ਰਾਤ ਨੂੰ 2:30 ਵਜੇ ਅੰਤਿਮ ਸੰਸਕਾਰ ਕਰਤਾ। ਉਹ ਵੀਡੀਓ ਵੀ ਜਿਹੜੀ ਹੈ ਜੀ ਉਹ ਵਾਇਰਲ ਹੋਈ ਹੈ, ਜਿਹਦੇ ਵਿੱਚ ਪੁਲਿਸ ਵਾਲਾ ਇਹ ਕਹਿ ਰਿਹਾ ਕਿ ਕਿੱਥੇ ਇਹ ਲਿਖਿਆ ਹੋਇਆ ਕਿ ਜਿਹੜਾ ਅੰਤਿਮ ਸੰਸਕਾਰ ਹੈ ਉਹ ਦਿਨੇ ਹੀ ਕਰੀਦਾ, ਰਾਤ ਨੂੰ ਵੀ ਜਿਹੜਾ ਉਹ ਕੀਤਾ ਜਾ ਸਕਦਾ। ਇਹ ਵੀ ਕਹਿੰਦਾ ਪੁਲਿਸ, ਉਹਦੇ ਵਿੱਚ ਪੁਲਿਸ ਵਾਲਾ ਜਿਹੜਾ ਜੀ ਉਹ ਸੁਣਦਾ ਕਿ ਜਿਹੜੀ ਉਹਦੀ ਲਾਸ਼ ਹੈ ਉਹ ਖਰਾਬ ਹੋ ਰਹੀ ਹੈ। ਹੁਣ ਜਿਸ ਜਗ੍ਹਾ ਦੇ ਉੱਤੇ ਦਿੱਲੀ ਉਹਦਾ ਇਲਾਜ ਹੋ ਰਿਹਾ ਸੀ, ਬਹੁਤ ਵੱਡਾ ਹਸਪੀਟਲ ਹੈ, ਬਾਕੀ ਵੀ ਜਿਹੜੇ ਹਸਪੀਟਲ ਨੇ ਉਹਨਾਂ ਦੇ ਵਿੱਚ ਮੋਰਚਰੀਜ਼ ਜਿਹੜੀਆਂ ਉਹ ਬਣੀਆਂ ਹੋਈਆਂ ਨੇ, ਉਹ ਆਧੁਨਿਕ ਬਣੀਆਂ ਹੋਈਆਂ ਨੇ ਸਾਰੇ ਜਗ੍ਹਾ ਦੇ ਉੱਤੇ। ਕੁਝ ਘੰਟੇ ਨਹੀਂ, ਕਈ ਦਿਨਾਂ ਤੱਕ ਡੈਡ ਬੋਡੀ ਜਿਹੜੀ ਆ ਉੱਥੇ ਰੱਖੀ ਜਾ ਸਕਦੀ ਹੈ ਉਸ ਮੋਰਚਰੀ ਦੇ ਵਿੱਚ, ਉਹਨਾਂ ਮੋਰਚਰੀ ਦੇ ਵਿੱਚ। ਜਾਂ ਜਦੋਂ ਐਡਾ ਵੱਡਾ ਕੇਸ ਹੋ ਗਿਆ ਸੀ, ਉਹ ਡੈਡ ਬੋਡੀ ਰੱਖਣ ਦੇ ਪ੍ਰਬੰਧ ਜਿਹੜੇ ਉਹ ਕੀਤੇ ਜਾ ਸਕਦੇ ਸੀ, ਨਹੀਂ ਕੀਤੇ ਗਏ, ਕਿਉਂਕਿ ਪੁਲਿਸ ਜਿਹੜੀ ਸੀ ਉਹ ਛੇਤੀ ਤੋਂ ਛੇਤੀ ਉਹਦਾ ਅੰਤਿਮ ਸੰਸਕਾਰ ਜਿਹੜਾ ਉਹ ਕਰ ਦੇਣਾ ਚਾਹੁੰਦੀ ਸੀ। ਪੂਰੇ ਮੁਲਕ ਦੇ ਵਿੱਚ ਇਹਨੂੰ ਲੈ ਕੇ ਲੋਕਾਂ ਦੇ ਅੰਦਰ ਜਿਹੜਾ ਵੀ ਉਹ ਗੁੱਸਾ ਵੱਧ ਰਿਹਾ। ਥਾਂ ਥਾਂ ਦੇ ਉੱਤੇ ਲੋਕ ਜਿਹੜੇ ਉਹ ਇਕੱਤਰ ਹੋਏ ਔਰ ਇਹ ਕਹਿ ਰਿਹਾ ਕਿ ਜਿਹੜੀ ਪੁਲਿਸ ਆ ਤੇ ਉੱਤਰ ਪ੍ਰਦੇਸ਼ ਦੀ ਸਰਕਾਰ ਹੈ ਜੀ, ਉਹ ਇਸ ਕਰਕੇ ਬਚਾਉਣ ਦੇ ਯਤਨਾਂ ਦੇ ਵਿੱਚ ਹੈ ਦੋਸ਼ੀਆਂ ਨੂੰ, ਕਿਉਂਕਿ ਉਹ ਅਖੌਤੀ ਉੱਚ ਜਾਤਾਂ ਦੇ ਵਿੱਚੋਂ ਨੇ। ਤੇ ਇਹ ਜਿਹੜੀ ਲੜਕੀ ਸੀਗੀ ਜੀ, ਉਹ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਸੀ। ਉਹਨਾਂ ਨੂੰ ਵੀ ਜਿਹੜਾ ਵੀ ਉਹ ਲੱਗਦਾ ਵੀ 20-25 ਲੱਖ ਰੁਪਈਆ ਦੇ ਕੇ ਮੂੰਹ ਇਹਨਾਂ ਦਾ ਬੰਦ ਜਿਹੜਾ ਵੀ ਉਹ ਕਰਵਾ ਦੇਣਗੇ। ਸਿੱਟ ਉਦੋਂ ਬਣਾਈ ਜਦੋਂ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੂੰ ਫੋਨ ਕੀਤਾ ਔਰ ਇਹਦੀ ਡਿਟੇਲ ਜਿਹੜੀ ਸੀ ਉਹ ਮੰਗੀ, ਕਿਉਂਕਿ ਰੌਲਾ ਪੈ ਗਿਆ। ਚਫੇਰੇ ਰੌਲਾ ਜਿਹੜਾ ਸੀ ਉਹ ਪੈਣ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਜਿਹੜਾ ਵੀ ਉਹ ਚੇਤਾ ਆਇਆ, ਫਿਰ ਉਹਨਾਂ ਨੇ ਫੋਨ ਜਿਹੜਾ ਸੀ ਕੀਤਾ ਤੇ ਫਿਰ ਸਿੱਟ ਬਣਾਈ ਗਈ। ਇਹ ਕਿਹਾ ਗਿਆ ਕਿ 7 ਦਿਨਾਂ ਦੇ ਵਿੱਚ ਸਿੱਟ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਆਪਣੀ ਰਿਪੋਰਟ ਦੇਊਗੀ। ਹੁਣ ਸਿੱਟ ਨੇ ਕੀ ਰਿਪੋਰਟ ਦੇਣੀ ਹੈ? ਸਿੱਟ ਨੇ ਪੁੱਛਗਿੱਛ ਕਿਹਤੋਂ ਕਰਨੀ ਹੈ? ਉਹੀ ਪੁਲਿਸ ਵਾਲਿਆਂ ਤੋਂ ਜਿਹੜੇ ਮਨੁੱਖੀ ਚੇਨ ਬਣਾ ਕੇ ਖੜੇ, ਕਿਸੇ ਨੂੰ ਨੇੜੇ ਨਹੀਂ ਜਾਣ ਦਿੱਤਾ ਇਹਦੇ ਅੰਤਿਮ ਸੰਸਕਾਰ ਦੇ ਮੌਕੇ, ਉਹਦੇ ਮਾਂ-ਪਿਓ ਤੱਕ ਨੂੰ ਜਿਹੜਾ ਵੀ ਉਹ ਵੇਖਣ ਨਹੀਂ ਦਿੱਤਾ। ਉਹਨਾਂ ਨੇ ਜਾਣਕਾਰੀ ਮੁੱਢਲੀ ਦੇਣੀ ਤੇ ਉਹੋ ਜਿਹੀ ਰਿਪੋਰਟ ਜਿਹੜੀ ਵੀ ਉਹ ਸਿੱਟ ਲਿਆ ਕੇ ਦੇ ਦੂਗੀ ਇਹਨਾਂ ਨੂੰ। ਜੀ ਪੁਲਿਸ ਦਾ ਤਾਂ ਕੋਈ ਮਤਲਬ ਨਹੀਂ ਆ, ਬੰਦੇ ਮਰਵਾ ਲਓ, ਕਟਵਾ ਲਓ ਇਹਨਾਂ ਤੋਂ, ਹੋਰ ਤਾਂ ਕੁਛ ਨਹੀਂ ਹੈਗਾ। ਤੇ ਅੱਗੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਸੰਘਰਸ਼ ਦਾ ਨਵਾਂ ਪੜਾਅ। ਕਦੀ ਇਹ ਜਿਹੜਾ ਅੱਜ ਤੋਂ ਇੱਕ ਤਾਂ ਜੀ ਜਿਹੜੀ ਰੇਲ ਟਰੈਕ ਨੇ ਵੈਸੇ ਤਾਂ ਰੋਕੇ ਹੋਏ ਆ ਕਈ ਦਿਨਾਂ ਦੇ, ਅੱਜ ਕੁਝ ਨਵੇਂ ਥਾਵਾਂ ਦੇ ਉੱਤੇ ਜਿਹੜਾ ਵੀ ਉਹ ਰੇਲ ਜਿਹੜੇ ਟਰੈਕ ਨੇ ਉੱਥੇ ਆ ਕੇ ਕਿਸਾਨ ਬੈਠਣਗੇ ਤੇ ਇਹਨਾਂ ਨੂੰ ਮੁਕੰਮਲ ਰੂਪ ਦੇ ਵਿੱਚ ਜਿਹੜਾ ਵੀ ਉਹ ਘੇਰਨਗੇ। 4-5 ਦੇ ਕਰੀਬ ਜਿਹੜੇ ਵੀ ਟੋਲ ਪਲਾਜ਼ਾ ਨੇ ਜਿਹੜੇ ਜਿਨ੍ਹਾਂ ਦੇ ਉੱਤੇ ਅੱਜ ਆ ਕੇ ਕਿਸਾਨ ਜਿਹੜੇ ਵੀ ਉਹ ਬੈਠ ਗਏ ਅੱਜ ਸਵੇਰ ਤੋਂ। ਇਹਦੇ ਵਿੱਚ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਕਾਲਾ ਝਾੜ ਆ, ਜਿਹੜੀ ਬਠਿੰਡਾ ਵੀਰਪੁਰ ਰੋਡ ਹੈ ਉਹਦੇ ਉੱਤੇ, ਇਹਦੇ ਉੱਤੇ ਹੀ ਬਡਬਰ ਬਰਨਾਲੇ ਦੇ ਵਿੱਚ ਟੋਲ ਪਲਾਜ਼ਾ ਹੈ। ਲਹਿਰਾ ਬੇਗਾ ਤੇ ਜੀਦਾ, ਇਹ ਬਠਿੰਡਾ ਅੰਮ੍ਰਿਤਸਰ ਰੋਡ ਜਿਹੜੀ ਪੈਂਦੀ ਹੈ ਜੀ, ਉਹਦੇ ਉੱਤੇ 2 ਟੋਲ ਪਲਾਜ਼ੇ ਨੇ।
ਕੱਥੂ ਨੰਗਲ ਗੁਰਦਾਸਪੁਰ ਦੇ ਵਿੱਚ ਜਿਹੜਾ ਜੀ ਉਹ ਟੋਲ ਪਲਾਜ਼ੇ, ਉੱਥੇ ਇਹ ਕਿਸਾਨ ਜਾ ਕੇ ਬਹਿ ਗਏ। ਇਹਨਾਂ ਕਿਸਾਨਾਂ ਦਾ ਇਹ ਕਹਿਣਾ ਜੀ ਕਿ ਟ੍ਰੈਫਿਕ ਨਹੀਂ ਰੋਕਣਾ ਉਹਨਾਂ ਨੇ ਟੋਲ ਪਲਾਜ਼ਿਆਂ ਤੇ, ਬਲਕਿ ਬਿਨਾਂ ਪਰਚੀ ਤੋਂ ਉਹ ਇਹ ਵਹੀਕਲ ਜਿਹੜੇ ਆ ਉਹਨਾਂ ਨੂੰ ਲੰਘਾਉਣਗੇ। ਉਹਨਾਂ ਨੇ ਟੋਲ ਪਲਾਜ਼ਿਆਂ ਦੀ ਪਰਚੀ ਬੰਦ ਕਰਵਾਈ ਕਿ ਪਰਚੀ ਨਹੀਂ ਅਸੀਂ ਇੱਥੇ ਕੱਟਣ ਦੇਣੀ। ਇਸ ਤੋਂ ਇਲਾਵਾ ਭੁੱਚੋ ਦੇ ਵਿੱਚ ਬੈਸਟ ਪ੍ਰਾਈਸ ਹੈ, ਬਠਿੰਡਾ ਤੇ ਰੋਕਾ ਜਨਾਲਾ ਦੇ ਵਿੱਚ ਜਿਹੜੇ ਜੀ ਬੈਸਟ ਪ੍ਰਾਈਸ ਨੇ ਇਹ ਰਿਲਾਇੰਸ ਦੇ ਨੇ। ਰਿਲਾਇੰਸ ਦੇ 3 ਸ਼ਾਪਿੰਗ ਮਾਲਸ ਨੇ। ਮੋਗਾ ਤੇ ਛਾਜਲੀ ਜਿਹੜਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ, ਇੱਥੇ ਅਡਾਨੀ ਦੇ ਸੈਲੋ ਗੋਦਾਮ ਜਿਹੜੇ ਆ ਉਹ ਬਣੇ ਹੋਏ ਆ ਵੱਡੇ, ਬਹੁਤ ਵੱਡੇ। ਅੱਛਾ, ਹੁਣ ਇਹਨਾਂ ਗੋਦਾਮ ਦੇ ਬਾਰੇ ਦੇ ਵਿੱਚ ਵੀ ਲੋਕਾਂ ਨੂੰ ਬੜਾ ਭੁਲੇਖਾ ਵੀ ਇਹ ਕਿੱਥੋਂ ਆ ਗਏ। ਇਹ ਬਾਦਲਾਂ ਦੇ ਰਾਜ ਦੇ ਸਮੇਂ ਇਹਨਾਂ ਨੂੰ ਜ਼ਮੀਨਾਂ ਦੇ ਕੇ ਇਹ ਬਣਾਏ ਗਏ। ਜਿਹੜਾ ਮੋਗਾ ਫਿਰੋਜ਼ਪੁਰ ਰੋਡ ਦੇ ਉੱਤੇ ਜਾਂ ਤੇ ਛਾਜਲੀ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਬਣਿਆ, ਇਹਨਾਂ ਦੀ ਟੋਟਲ ਫੀ ਜਿਹੜੀ ਆ ਉਹ ਮਾਫ ਕੀਤੀ ਗਈ ਆ ਉਦੋਂ ਬਾਦਲ ਸਰਕਾਰ ਦੇ ਵੱਲੋਂ ਅਡਾਨੀਆਂ ਨੂੰ ਲਿਆ ਕੇ। ਅੱਜ ਇਹ ਵਿਰੋਧ ਜਿਹੜਾ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਜਿਹੜਾ ਜੀ ਉਹ ਕਰਦੇ ਨਜ਼ਰ ਆਉਂਦੇ ਆ। ਜਿਹੜੇ ਰਿਲਾਇੰਸ ਫਰੈਸ਼ ਨੇ ਉਹਨਾਂ ਨੂੰ ਜਗ੍ਹਾ ਜਿਹੜੀ ਉਹ ਕਿਹਨੇ ਦਿੱਤੀ ਆ? ਇਹ 2002 ਤੋਂ ਲੈ ਕੇ 7 ਤੱਕ ਜਦੋਂ ਕਪਤਾਨ ਸਾਹਿਬ ਦੀ ਪਿਛਲੀ ਸਰਕਾਰ ਸੀ ਉਹਦੇ ਦੌਰਾਨ ਦਿੱਤੀ ਗਈ। ਇਹੀ ਸਰਕਾਰਾਂ ਵਾਲੇ ਨੇ ਜਿਹੜੇ ਕਿ ਇਹਨਾਂ ਕਾਰਪੋਰੇਟ ਅਦਾਰਿਆਂ ਨੂੰ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਲਿਆ ਕੇ ਇਹਨਾਂ ਲੋਕਾਂ ਨੇ ਇਹਨਾਂ ਦੇ ਪੈਰ ਜਮਾਏ ਔਰ ਹੌਲੀ ਹੌਲੀ ਅੱਜ ਜਿਹੜਾ ਜੀ ਉਹ ਇਸ ਘਰ ਦੇ ਮਾਲਕ ਬਣਦੇ ਜਿਹੜਾ ਜੀ ਉਸ ਪਾਸੇ ਵੱਲ ਨੂੰ ਤੁਰੇ ਜਾ ਰਹੇ ਨੇ। ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਇਹਨਾਂ ਸ਼ਾਪਿੰਗ ਮਾਲਸ ਤੋਂ ਇਲਾਵਾ 15 ਰਿਲਾਇੰਸ ਦੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਨੂੰ ਵੀ ਜਿਹੜਾ ਜੀ ਉਹ ਘੇਰਨ ਦਾ ਐਲਾਨ ਕੀਤਾ ਗਿਆ। ਇਹ ਆਖਿਆ ਗਿਆ ਕਿ ਉਹ ਇੱਥੋਂ ਜਿਹੜਾ ਲੋਕਾਂ ਨੂੰ ਤੇਲ ਜਿਹੜਾ ਉਹ ਪਾਉਣ ਤੋਂ ਰੋਕਣਗੇ। ਆਈ ਥਿੰਕ ਪੈਟਰੋਲ ਪੰਪਾਂ ਨੂੰ ਘੇਰਨ ਦੀ ਜਗ੍ਹਾ ਦੇ ਉੱਤੇ ਅਪੀਲ ਕਰ ਦਿੱਤੀ ਜਾਵੇ ਤਾਂ ਉਹ ਅਨਫ ਹੈ। ਕੁਛ ਲੋਕ ਵੀ ਅਕਲ ਨੂੰ ਹੱਥ ਮਾਰਨ ਇਸ ਮਸਲੇ ਦੇ ਉੱਤੇ। ਕਿਸਾਨਾਂ ਦੇ ਕਹੇ ਦੇ ਉੱਤੇ ਇੱਥੋਂ ਪੈਟਰੋਲ ਡੀਜ਼ਲ ਜਿਹੜਾ ਜੀ ਉਹ ਨਾ ਪਾਉਣ, ਨੇੜੇ ਉਹਨਾਂ ਕੋਲ ਹੋਰ ਕੰਪਨੀਆਂ ਦੇ ਹੈਗੇ ਉੱਥੋਂ ਜਿਹੜੇ ਜੀ ਉਹ ਪਵਾ ਸਕਦੇ ਆ। ਅੱਜ ਦੇ ਜਿਹੜਾ ਇਹ ਜਿਹੜੇ ਕਾਰਪੋਰੇਟਿਵ ਬ੍ਰਾਂਡ ਨੇ ਉਹਨਾਂ ਦੇ ਬਾਈਕਾਟ ਦਾ ਸੱਦਾ ਵੀ ਜਿਹੜਾ ਜੀ ਉਹ ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਜਿਹੜੇ ਮੇਨ ਬ੍ਰਾਂਡ ਕੱਪੜੇ ਨੇ ਉਹਨਾਂ ਦਾ ਬਾਈਕਾਟ ਜਿਹੜਾ ਉਹ ਕੀਤਾ ਜਾਵੇ। ਔਰ ਜਿਹੜੇ ਇਹਨਾਂ ਦੇ ਕੱਪੜਿਆਂ ਦੇ ਸਟੋਰ ਨੇ ਵੱਡੇ ਘਰਾਣਿਆਂ ਦੇ, ਜਿਹੜੀਆਂ ਕੁਝ ਤਾਂ ਮਾਲਸ ਨੇ ਜਿਵੇਂ ਰਿਲਾਇੰਸ ਦੀਆਂ, ਉਸ ਰਿਲਾਇੰਸ ਦੇ ਕੱਪੜਿਆਂ ਦੇ ਸਟੋਰ ਮਾਲਸ ਦੇ ਅੰਦਰ ਨੇ, ਉਹਨਾਂ ਦਾ ਬਾਈਕਾਟ ਕਰਨ ਦਾ ਸੱਦਾ ਵੀ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ। ਅਗਲੇ ਕੁਝ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਪਤਾ ਲੱਗੂਗਾ ਕਿ ਇਹਨਾਂ ਕਾਰਪੋਰੇਟ ਅਦਾਰੇ ਜਿਹੜੇ ਨੇ ਉਹਨਾਂ ਨੂੰ ਕਿਸਾਨਾਂ ਦੇ ਇਸ ਬਾਈਕਾਟ ਦਾ ਕਿੰਨਾ ਕੁ ਸੇਕਾ ਲੱਗਦਾ। ਬਲ ਜੀ, ਲੋਕਾਂ ਨੂੰ ਇੱਕਮੁੱਠ ਹੋਣਾ ਚਾਹੀਦਾ ਪਰ ਹੁੰਦੇ ਬੜੇ ਘੱਟ। ਤੇ ਅੱਗੇ ਤੁਸੀਂ ਹੁਣ ਗੱਲ ਕੀਤੀ ਆ ਵੀ ਜ਼ਮੀਨ ਕਿਹਨੇ ਦਿੱਤੀ ਇਹਨਾਂ ਲੋਕਾਂ ਨੂੰ, ਤੇ ਅੱਗੇ ਜਿਹੜੀ ਪਿਛਲੀ ਸਰਕਾਰ ਸੀਗੀ, ਬਾਦਲਾਂ ਦੀ ਸਰਕਾਰ ਸੀ, ਅਕਾਲੀ ਸਰਕਾਰ ਸੀ, ਉਹਨਾਂ ਨੇ ਇਹਨਾਂ ਨੂੰ ਬਿਲਕੁਲ ਲਿਆਂਦਾ ਪੰਜਾਬ ਦੇ ਵਿੱਚ। ਤੇ ਹੁਣ ਜਿਹੜੇ ਤਮਾਸ਼ੇ ਕਰ ਰਹੇ ਆ ਤੇ ਇਸੇ ਦੇ ਨਾਲ ਹੀ ਲੱਗਦੀ ਗੱਲ ਕਰਾਂਗੇ ਇਹਨਾਂ ਦੇ ਵੱਲ ਜਿਹੜੇ ਕਾਫਲੇ ਜਾਣੇ ਆ ਦਿੱਲੀ ਚੰਡੀਗੜ੍ਹ ਨੂੰ। ਅੱਗੇ ਤਖਤਾਂ ਵੱਲ ਨੂੰ ਲੋਕ ਕਾਫਲੇ ਲੈ ਕੇ ਜਾਂਦੇ ਹੁੰਦੇ ਸੀਗੇ ਧਾਰਮਿਕ ਤੌਰ ਤੇ, ਪਰ ਹੁਣ ਕਹਿੰਦੇ ਵੀ ਜਿਹੜੇ ਤਖਤਾਂ ਤੋਂ ਕਾਫਲੇ ਆ ਜਿਹੜੇ ਚੰਡੀਗੜ੍ਹ ਨੂੰ ਜਾਣਗੇ। ਦੇਖੋ, ਜਿਹੜਾ ਅਕਾਲੀ ਦਲ ਸੀਗਾ, ਸ਼੍ਰੋਮਣੀ ਅਕਾਲੀ ਦਲ ਜਦੋਂ ਹੁੰਦਾ ਸੀ, ਤੇ ਉਹ ਕਿਉਂਕਿ ਉਹਦੀ ਜਿਹੜੀ ਮੁੱਢਲੇ ਤੌਰ ਦੇ ਉੱਤੇ ਲੜਾਈ ਹੈ ਜੀ ਉਹ ਗੁਰਦੁਆਰਿਆਂ ਤੋਂ, ਜਿਹੜੇ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦੇ ਕਬਜ਼ੇ ਸੀ ਉਹਨੂੰ ਛਡਵਾਉਣ ਨੂੰ ਲੈ ਕੇ ਜਿਹੜਾ ਜੀ ਉਹ ਹੋਈ ਸੀਗੀ। ਉੱਥੋਂ ਹੀ ਉਹਨਾਂ ਦੀ ਮੁੱਢ ਜਿਹੜਾ ਉਹ ਵੱਜਦਾ। ਇਸੇ ਕਰਕੇ ਜਿਹੜਾ ਪੰਥਕ ਏਜੰਡਾ ਸੀਗਾ ਉਹ ਮੁੱਢਲੇ ਰੂਪ ਦੇ ਵਿੱਚ ਤੁਸੀਂ ਕਹਿ ਲਓ ਕਿ ਇਹਨਾਂ ਦੇ ਮੁੱਖ ਏਜੰਡੇ ਦੇ ਉੱਤੇ ਹੁੰਦਾ ਸੀ। 1996 ਦੇ ਵਿੱਚ ਜਦੋਂ ਇਹਨੂੰ ਪੰਜਾਬੀ ਪਾਰਟੀ ਐਲਾਨ ਦਿੱਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਤੇ ਅਕਾਲੀ ਦਲ ਜਿਹੜਾ ਸੀਗਾ ਉਹ ਪੰਥਕ ਮੁੱਦਿਆਂ ਤੋਂ ਹੌਲੀ ਹੌਲੀ ਦੂਰ ਜਾਂਦਾ ਜਾਂਦਾ ਕੋਹਾਂ ਦੂਰ ਲੰਘਿਆ। ਅਨੰਦਪੁਰ ਸਾਹਿਬ ਦਾ ਮਤਾ ਭੁੱਲ ਭੁਲਾ ਗਏ ਇਹ ਲੋਕ, ਜਿਹੜਾ ਕਿ ਰਾਜਾਂ ਨੂੰ ਵੱਧ ਅਧਿਕਾਰ ਦਿੰਦਾ ਸੀ। ਧਰਮ ਯੁੱਧ ਮੋਰਚੇ ਦੇ ਵਿੱਚ ਜਿਹੜੀਆਂ ਮੰਗਾਂ ਸੀ ਉਹ ਅੱਜ ਮੰਗਾਂ ਅਕਾਲੀ ਦਲ ਦੇ ਏਜੰਡੇ ਦੇ ਵਿੱਚ ਕਿਤੇ ਸ਼ਾਮਲ ਨਹੀਂ। ਅੱਜ ਤੋਂ ਕੁਝ ਦਿਨ ਪਹਿਲਾਂ ਤੱਕ ਇਹਨਾਂ ਆਰਡੀਨੈਂਸਾਂ ਤੇ ਬਿੱਲਾਂ ਦੇ ਹੱਕ ਦੇ ਵਿੱਚ ਲੋਕਾਂ ਨੂੰ ਸ਼ਰੇਆਮ ਧੜੇ ਧੜੇ ਦੇ ਝੂਠ ਬੋਲਦਾ ਰਿਹਾ ਜਿਹੜਾ ਜੀ ਅਕਾਲੀ ਦਲ ਬਾਦਲ ਹੈ, ਉਹ ਅੱਜ ਇਹਨਾਂ ਬਿੱਲਾਂ ਦਾ ਵਿਰੋਧ ਕਰਦਾ ਜਿਹੜਾ ਜੀ ਉਹ ਨਜ਼ਰ ਆ ਰਿਹਾ। ਔਰ ਇਹਦੇ ਵਿੱਚ ਇੱਕ ਨਵੀਂ ਪਿਰਤ ਜਿਹੜੀ ਹੈ ਜੀ ਉਹ ਇਹ ਪਾਉਣ ਜਾ ਰਿਹਾ, ਉਹ ਕਹਿੰਦਾ ਜੀ ਜਿਹੜੇ ਤਖਤ ਨੇ
ਇਹਨਾਂ ਤਖਤਾਂ ਤੋਂ ਅੱਜ ਕਾਫਲੇ ਆਉਣਗੇ ਚੰਡੀਗੜ੍ਹ ਵੱਲ ਨੂੰ ਮਾਰਚ ਜਿਹੜਾ ਉਹ ਕਰਨਗੇ। ਪਹਿਲੀ ਤੇ ਗੱਲ ਹੈ, ਜਿਹੜੇ ਕਾਨੂੰਨ ਬਣੇ ਆ ਉਹਦੇ ਵਿੱਚ ਚੰਡੀਗੜ੍ਹ ਦਾ ਕੀ ਜਿਹੜਾ ਜੀ ਉਹ ਲੈਣਾ ਦੇਣਾ, ਇਹ ਤਾਂ ਦਿੱਲੀ ਦਾ ਹੈ ਨਾ। ਦਿੱਲੀ ਵਾਲੇ ਸਾਈਡ ਨੂੰ ਜਾਂਦੇ ਤੇ ਕਹਾਣੀ ਸਮਝ ਆਉਂਦੀ ਸੀਗੀ, ਪਰ ਉਸ ਪਾਸੇ ਵੱਲ ਨੂੰ ਤਾਂ ਜਾਣਾ ਨਹੀਂ। ਜਿਹੜੇ ਧਾਰਮਿਕ ਤੌਰ ਦੇ ਉੱਤੇ ਜਦੋਂ ਕੋਈ ਸ਼ਤਾਬਦੀਆਂ ਆਉਂਦੀਆਂ ਨੇ, ਕੋਈ ਗੁਰਪੁਰਬ ਜਿਹੜੇ ਵੀ ਉਹ ਆਉਂਦੇ ਆ, ਜਾਂ ਜਿਵੇਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪਿਛਲੇ ਵਰੇ ਲੰਘ ਕੇ ਗਿਆ, ਉਦੋਂ ਜਿਹੜੇ ਲੋਕ ਨੇ ਉਹ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ, ਪ੍ਰਭਾਤ ਫੇਰੀਆਂ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਤਖਤਾਂ ਵੱਲ ਨੂੰ ਜਾਂਦੇ ਆ ਤੇ ਇੱਥੋਂ ਜਿਹੜੀ ਉਹ ਚੱਲੂਗੀ ਫਲਾਂ ਤਖਤ ਤੇ ਜਾਊਗੀ। ਇਹ ਉਲਟਾ ਜਿਹੜਾ ਜੀ ਉਹ ਕੀਤਾ ਗਿਆ। ਸਿਆਸਤ ਜਿਹੜੀ ਆ ਉਹਦੇ ਉੱਤੇ ਧਾਰਮਿਕ ਪੁੱਠ ਜਿਹੜੀ ਆ ਉਹ ਚਾੜੀ ਜਾ ਰਹੀ ਹੈ ਵੀ ਤਖਤਾਂ ਤੋਂ ਕਾਫਲੇ ਜਿਹੜੇ ਆ ਜੀ ਉਹ ਚੱਲਣਗੇ। ਅਕਾਲ ਤਖਤ ਤੋਂ, ਅਨੰਦਪੁਰ ਸਾਹਿਬ ਤੋਂ, ਦਮਦਮਾ ਸਾਹਿਬ ਤੋਂ, ਇਹ ਤਿੰਨ ਜਿਹੜੇ ਤਖਤ ਨੇ, ਦੋ ਕਿਉਂਕਿ ਬਾਹਰ ਨੇ, ਪਟਨਾ ਸਾਹਿਬ ਵਾਲਾ ਤੇ ਹਜ਼ੂਰ ਸਾਹਿਬ ਵਾਲਾ, ਨਹੀਂ ਤਾਂ ਉੱਥੋਂ ਵੀ ਟਰੈਕਟਰ ਲੈ ਕੇ ਤੁਰ ਪੈਂਦੇ, ਉੱਥੋਂ ਜਿਹੜੇ ਜੀ ਇਹ ਚੰਡੀਗੜ੍ਹ ਨੂੰ ਆਉਣਗੇ। ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ 2 ਲੱਖ ਲੋਕ ਸ਼ਾਮਲ ਹੋਣਗੇ। ਜਿਹੋ ਜਿਹਾ ਦਾਅਵਾ ਤੁਹਾਨੂੰ ਪਤਾ ਹੀ ਹੈ ਸੁਖਬੀਰ ਸਿੰਘ ਬਾਦਲ ਹੋਰੀ ਕਰਦੇ ਹੁੰਦੇ, ਉਹੋ ਜਿਹਾ ਦਾਅਵਾ ਜਿਹੜਾ ਜੀ ਇਹਦੇ ਵਿੱਚ ਉਹ ਕਰ ਰਹੇ ਆ। ਹੁਣ ਸਵਾਲ ਇਹਦੇ ਵਿੱਚ ਜਿਹੜੇ ਜੀ ਉਹ ਇਹ ਖੜੇ ਆ ਕਿ ਜਿਹੜੇ ਇਹ ਹੁਣ ਧਾਰਮਿਕ ਜਾਂ ਗੁਰਦੁਆਰੇ ਕਿੱਥੋਂ ਚੇਤੇ ਆ ਗਏ ਅਕਾਲੀ ਦਲ ਬਾਦਲ ਨੂੰ। ਉਹ ਜਿੰਨੇ ਜਗ੍ਹਾ ਦੇ ਉੱਤੇ ਜਿਹੜੀਆਂ ਪਿਛਲੇ ਦਿਨਾਂ ਤੋਂ ਮੀਟਿੰਗਾਂ ਕੀਤੀਆਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਉਹ ਗੁਰਦੁਆਰਿਆਂ ਦੇ ਵਿੱਚ ਜਾ ਕੇ ਕੀਤੀਆਂ ਨੇ, ਸਾਰੇ ਜਗ੍ਹਾ ਦੇ ਉੱਤੇ। ਕਿਉਂਕਿ ਇੱਕ ਤਾਂ ਜਿਹੜਾ ਜੀ ਦੂਜੇ ਇਕੱਠਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ, ਉੱਥੇ ਇਕੱਠ ਕਰ ਨਹੀਂ ਸਕਦੇ, ਚੁੱਪ ਕਰਕੇ ਗੁਰਦੁਆਰੇ ਦੇ ਵਿੱਚ ਇਕੱਠ ਜਿਹੜਾ ਜੀ ਉਹ ਇਹ ਕਰ ਰਹੇ ਨੇ। ਉੱਥੇ ਭਾਸ਼ਣ ਜਿਹੜੇ ਆ ਉਹ ਨਿਰੋਲ ਸਿਆਸੀ ਦਿੱਤੇ ਜਾ ਰਹੇ ਆ। ਮਤਲਬ ਕਿ ਉਹ ਤਖਤਾਂ ਦੇ ਨਾਲ ਜਾਂ ਗੁਰਦੁਆਰਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਧਾਰਮਿਕ ਤੌਰ ਦੇ ਉੱਤੇ ਉਹਨੂੰ ਵਰਤਿਆ ਜਾ ਰਿਹਾ ਉਸ ਚੀਜ਼ ਨੂੰ, ਕਿ ਸ਼ਾਇਦ ਧਰਮ ਦੇ ਨਾਂ ਦੇ ਉੱਤੇ ਕੁਝ ਲੋਕ ਜਿਹੜੇ ਨੇ ਉਹ ਮੁੜ ਕੇ ਆ ਜਾਣ। ਮੈਂ ਤਾਂ ਸਵਾਲ ਜਿਹੜੇ ਜੀ ਉਹ ਕੱਲ੍ਹ ਵੀ ਖੜੇ ਕੀਤੇ ਸੀਗੇ ਵੀ ਜੇ ਤੁਸੀਂ ਇਹ ਟਰੈਕਟਰ ਰੈਲੀ ਕਰਨੀ ਸੀ, ਉਹਨਾਂ ਪਿੰਡਾਂ ਦੇ ਵਿੱਚੋਂ ਸ਼ੁਰੂ ਕਰਦੇ ਜਿੱਥੇ ਤੁਹਾਡੀ ਸਰਕਾਰ ਦੇ ਦੌਰਾਨ ਕਿਸਾਨਾਂ ਨੇ ਸਭ ਤੋਂ ਵੱਧ ਖੁਦਕੁਸ਼ੀਆਂ ਕੀਤੀਆਂ। ਤੁਸੀਂ ਉਹਨਾਂ ਵਿਧਵਾਵਾਂ ਦੀ ਇਹ ਜਿਹੜੀ ਕਾਲੋਨੀ ਅੰਮ੍ਰਿਤਸਰ ਦੇ ਵਿੱਚ ਹੈ, ਜਿੱਥੇ ਉਹਨਾਂ ਦੇ ਪੁੱਤ ਪਤੀ ਜਿਹੜੇ ਚਿੱਟੇ ਦੇ ਨਾਲ ਮਰ ਗਏ, ਉਹਨਾਂ ਉਸ ਵਿਧਵਾਵਾਂ ਦੀ ਕਾਲੋਨੀ ਤੋਂ ਸ਼ੁਰੂ ਕਰਦੇ। ਬਰਨਾਲਾ ਡਿਸਟ੍ਰਿਕਟ ਦੇ ਵਿੱਚ ਭੋਤਨਾ ਪਿੰਡ ਹੈ, ਉਹਦੀ ਆਪਾਂ ਬਹੁਤ ਗੱਲਬਾਤ ਜਿਹੜੀ ਜੀ ਉਹ ਕੀਤੀ, ਜਿੱਥੇ ਇੱਕ ਪਰਿਵਾਰ ਦੀ ਚੌਥੀ ਪੀੜ੍ਹੀ ਖੁਦਕੁਸ਼ੀ ਕਰ ਗਈ, ਬੰਦੇ ਹੀ ਮੁੱਕ ਗਏ। ਉਸ ਪਰਿਵਾਰ ਤੋਂ ਤੁਸੀਂ ਸ਼ੁਰੂ ਕਰਦੇ, ਧਾਰਮਿਕ ਰੰਗਤ ਦੇਣੀ ਸੀ ਤੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼ੁਰੂ ਕਰਦੇ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਚੋਰੀ ਹੋਇਆ ਸੀ ਪਹਿਲਾਂ, ਔਰ ਪੋਸਟਰ ਲੱਗੇ ਸੀ। ਤੁਸੀਂ ਇਹ ਧਾਰਮਿਕ ਤੌਰ ਦੇ ਉੱਤੇ ਸ਼ੁਰੂ ਕਰਨੀ ਸੀ ਤੇ ਬਰਗਾੜੀ ਤੋਂ ਸ਼ੁਰੂ ਕਰਦੇ। ਕੋਟਕਪੂਰਾ ਜਿੱਥੇ ਸ਼ਾਂਤਮਈ ਬੈਠੇ ਲੋਕਾਂ ਦੇ ਉੱਤੇ ਸੀਵਰੇਜ ਦਾ ਪਾਣੀ ਸੁੱਟਿਆ ਗਿਆ ਸੀ, ਉੱਥੋਂ ਸ਼ੁਰੂ ਕਰਦੇ। ਤੁਸੀਂ ਇਹ ਜਿਹੜਾ ਬਾਈਬਲ ਕਲਾਂ ਤੋਂ ਸ਼ੁਰੂ ਕਰਦੇ, ਜਿੱਥੇ ਗੋਲੀ ਚਲਾ ਕੇ 2 ਨਿਹੱਥੇ ਲੋਕ ਇਹਨਾਂ ਦੇ ਰਾਜ ਦੇ ਸਮੇਂ ਪੁਲਿਸ ਨੇ ਜਿਹੜਾ ਜੀ ਉਹ ਮਾਰ ਦਿੱਤੇ ਸੀ। ਇੱਥੋਂ ਸ਼ੁਰੂ ਕਰਦੇ ਟਰੈਕਟਰ ਰੈਲੀ ਤੇ ਧਾਰਮਿਕ ਗੱਲ ਜਿਹੜੀ ਜੀ ਉਹ ਸਮਝ ਆਉਂਦੀ। ਪਰ ਕਿਉਂਕਿ ਇਹ ਜਿਹੜਾ ਜੀ ਉਹ ਵੋਟ ਬੈਂਕ ਨਹੀਂ ਹੈਗੇ, ਇਹ ਸਵਾਲ ਬੈਂਕ ਨੇ। ਇਹ ਸਵਾਲ ਨੇ ਜਿਹੜੇ ਖੜੇ ਨੇ, ਇਹਨਾਂ ਸਵਾਲਾਂ ਦੇ ਜਵਾਬਾਂ ਤੋਂ ਭੱਜਣ ਦੇ ਜਿਹੜਾ ਜੀ ਉਹ ਵਾਸਤੇ ਇਹ ਤਖਤਾਂ ਦਾ ਸਹਾਰਾ ਜਿਹੜਾ ਉਹ ਹੁਣ ਲਿਆ ਜਾ ਰਿਹਾ ਕਿ ਉੱਥੋਂ ਟਰੈਕਟਰ ਜਿਹੜੇ ਨੇ ਉਹ ਚੰਡੀਗੜ੍ਹ ਨੂੰ ਆਉਣਗੇ। ਜੇ ਚੰਡੀਗੜ੍ਹ ਨੂੰ ਆਪਾਂ ਸਿੰਬੋਲਿਕ ਰੂਪ ਦੇ ਵਿੱਚ ਵੀ ਲੈ ਲਈਏ ਤਾਂ ਉਹ ਰਾਜਨੀਤਿਕ ਜਿਹੜਾ ਜੀ ਉਹ ਇੱਕ ਸਿਟੀ ਹੈ। ਰਾਜਨੀਤੀ ਜਿਹੜੀ ਆ ਉਹ ਧਰਮ ਤੋਂ ਪ੍ਰੇਰਨਾ ਲੈ ਸਕਦੀ ਹੈ। ਧਰਮ ਜਦੋਂ ਰਾਜਨੀਤੀ ਤੋਂ ਪ੍ਰੇਰਨਾ ਲੈਣ ਜਿਹੜਾ ਜੀ ਉਹ ਲੱਗ ਪਏ, ਫਿਰ ਸਭ ਦੇ ਕਹਾਣੀ ਸਾਹਮਣੇ ਹੈ ਜੀ। ਉੱਥੋਂ ਧਾਰਮਿਕ ਤਖਤਾਂ ਤੋਂ ਸ਼ੁਰੂ ਕਰਕੇ ਤੁਸੀਂ ਰਾਜਨੀਤੀ ਵੱਲ ਨੂੰ ਜਿਹੜਾ ਜੀ ਉਹ ਜਾ ਰਹੇ ਸਿੱਧਾ ਜਿਹੜਾ ਜੀ ਇੱਕ ਹੋਰ ਨਵੀਂ ਪਿਰਤ ਉਹ ਪਾਉਣ ਦੇ ਯਤਨ। ਬਿਲਕੁਲ ਜੀ, ਲਾਹਾ ਲੈਣਾ ਜੀ, ਇਹਨਾਂ ਨੇ ਲਾਹਾ ਲੈਣਾ ਆ। ਬਿਲਕੁਲ ਵੱਖਰੀਆਂ ਜਿਹੜੀਆਂ ਰੈਲੀਆਂ ਸ਼ੁਰੂ ਹੋ ਗਈਆਂ, ਮਾੜੀ ਗੱਲ ਹੈ। ਅੱਗੇ ਹਰਿਆਣਾ ਦੇ ਵਿੱਚ ਬਾਹਰਲੇ ਰਾਜਾਂ ਤੋਂ ਆਉਣ ਵਾਲਾ ਕਹਿੰਦੇ ਝੋਨਾ ਵੇਚਣ ਤੇ ਪਾਬੰਦੀ ਲੱਗ ਗਈ ਹੈ। ਕੋਈ ਪਾਸੇ ਆਪਾਂ ਇਹਦੀ ਸਾਰੀ ਗੱਲਬਾਤ ਹੀ ਜਿੰਨੀ ਕੁ ਹੈਗੀ ਆ ਉਹ ਇਹਦੇ ਉੱਤੇ ਹੀ ਕੇਂਦਰਿਤ ਆ। ਜਿਹੜੇ ਖੇਤੀ ਸੰਬੰਧੀ ਬਿੱਲ ਆਏ ਆ ਉਹਦੇ ਉੱਤੇ, ਜਾਂ ਜਿਹੜੇ ਸੰਘਰਸ਼ ਚੱਲ ਰਹੇ ਆ ਉਹਦੇ ਉੱਤੇ। ਇਹ ਜਿਹੜੇ ਖੇਤੀ ਬਿੱਲ ਪਾਸ ਹੋਏ ਆ, ਇਹ 10 ਦੇ ਅੰਦਰ ਹੁਣ ਇਹਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਹਰਿਆਣੇ ਦੀ ਸਰਕਾਰ ਨੇ ਰਾਈਸ ਮਿਲਰ ਨੂੰ ਪੰਜਾਬ ਤੇ ਰਾਜਸਥਾਨ ਦੇ ਸਰਹੱਦੀ ਖੇਤਰਾਂ ਦੇ ਕਿਸਾਨਾਂ ਦਾ ਝੋਨਾ ਨਾ ਖਰੀਦਣ ਦਾ ਫੈਸਲਾ ਸੁਣਾਤਾ। ਪੰਜਾਬ
ਤੇ ਰਾਜਸਥਾਨ ਦੇ ਝੋਨੇ ਦੀ ਮਿਲਿੰਗ ਤੇ ਪਾਬੰਦੀ ਲੱਗਣ ਦੇ ਖਿਲਾਫ ਹਰਿਆਣਾ ਰਾਈਸ ਮਿਲਰਸ ਐਸੋਸੀਏਸ਼ਨ ਜਿਹੜੀ ਹੈ ਜੀ ਉਹ ਮੈਦਾਨ ਚ ਉਤਰੀ। ਉਹਨੇ ਗਲਤ ਸਰਕਾਰੀ ਨੀਤੀਆਂ ਦੇ ਖਿਲਾਫ ਜਿਹੜਾ ਜੀ ਉਹ ਝੋਨਾ ਮਿਲਿੰਗ ਨਾ ਕਰਨ ਦਾ ਐਲਾਨ ਜਿਹੜਾ ਉਹ ਕੀਤਾ। ਇਹ ਭਾਜਪਾ ਦਾ ਸੂਬਾ, ਭਾਜਪਾ ਦਾ ਰਾਜ ਹੈ ਇੱਥੇ ਹਰਿਆਣੇ ਦੇ ਵਿੱਚ, ਜਿੱਥੇ ਖੇਤੀ ਬਿੱਲ ਦੇ ਮੂਲ ਆਧਾਰ ਕਿਸਾਨਾਂ ਨੂੰ ਕਿਤੇ ਵੀ ਫਸਲ ਵੇਚਣ ਦਾ ਅਧਿਕਾਰ ਸਿਰੇ ਤੋਂ ਖਾਰਜ ਹੋ ਗਿਆ ਭਾਜਪਾ ਦੇ ਰਾਜ ਦੇ। ਦੂਜੇ ਪਾਸੇ ਜਿਹੜੇ ਸਰਕਾਰ ਹੈ, ਕੇਂਦਰ ਸਰਕਾਰ ਹੈ, ਉਹ ਖੇਤੀ ਬਿੱਲਾਂ ਦੇ ਵਿੱਚ ਜਿਹੜੀ MSP ਦੇ ਵੀ ਲਾਗੂ ਰਹਿਣ ਦੇ ਦਮਗਜੇ ਜਿਹੜੇ ਜੀ ਉਹ ਮਾਰ ਰਹੀ ਹੈ। ਇਹ ਦੋ ਚੀਜ਼ਾਂ ਭਾਜਪਾ ਰਾਜ ਦੇ ਵਿੱਚ ਜਿਹੜੀਆਂ ਜੀ ਉਹ ਮੂੰਹ ਚੜਾ ਰਹੀਆਂ। ਜਿਹੜੀ ਰਾਈਸ ਮਿਲਰਸ ਐਸੋਸੀਏਸ਼ਨ ਹੈ ਉਹਨੂੰ ਸਰਕਾਰ ਦੇ ਵੱਲੋਂ ਕਿਸਾਨਾਂ ਤੋਂ ਸਿੱਧਾ ਝੋਨਾ ਖਰੀਦਣ ਤੇ ਸੂਬਾ ਸਰਕਾਰ ਦੀ ਨਵੀਂ ਪਾਲਿਸੀ ਦੇ ਤਹਿਤ ਮੰਡੀਆਂ ਤੋਂ ਲੈਂਡਿੰਗ ਦੇ ਵਿੱਚ ਠੇਕੇਦਾਰ ਪ੍ਰਥਾ ਸ਼ੁਰੂ ਕਰਨ ਤੇ ਦੂਜੇ ਸੂਬਿਆਂ ਦਾ ਝੋਨਾ ਨਾ ਖਰੀਦਣ ਦੇ ਉੱਤੇ ਤਿੱਖਾ ਇਤਰਾਜ਼ ਹੈ। ਇਸ ਤੋਂ ਇਲਾਵਾ ਸਿਕਿਉਰਿਟੀ ਫੀਸ ਵੀ 5 ਗੁਣਾ ਵਧਾ ਦਿੱਤੀ ਗਈ ਹੈ। ਬਾਰਦਾਨਾ ਜਿਹੜਾ ਜੀ ਉਹ ਮਿਲਰਾਂ ਦੇ ਵੱਲੋਂ, ਰਾਈਸ ਮਿਲਰ ਜਿਹੜੇ ਉਹਨਾਂ ਦੇ ਵੱਲੋਂ ਲਾਇਆ ਜਾ ਰਿਹਾ। ਹਰਿਆਣੇ ਦੇ ਵਿੱਚ ਕੋਈ 1328 ਜਿਹੜੀਆਂ ਜੀ ਉਹ ਸ਼ੈਲਰ ਨੇ ਰਾਈਸ ਮਿਲਾਂ ਨੇ, ਜਿਹਦੇ ਵਿੱਚੋਂ ਸਰਸਾ ਜ਼ਿਲ੍ਹੇ ਦੇ ਵਿੱਚ 26 ਤੇ ਡੱਬ ਵਾਲੀ ਖੇਤਰ ਦੇ ਵਿੱਚ 11 ਨੇ ਜੀ। ਦੂਜੇ ਸੂਬਿਆਂ ਤੋਂ ਝੋਨੇ ਤੇ ਪਾਬੰਦੀ ਲੱਗਣ ਕਰਕੇ ਡੱਬ ਵਾਲੀ, ਕਾਲਾਂ ਵਾਲੀ, ਰਤੀਆ, ਟੋਹਾਣਾ ਤੇ ਕਰਨਾਲ ਸਣੇ ਸਰਹੱਦੀ ਜਿਹੜੇ ਖੇਤਰ ਨੇ ਉੱਥੇ ਇਹ ਜਿਹੜੇ ਸ਼ੈਲਰ ਨੇ ਉਹ ਸਿੱਧੇ ਪ੍ਰਭਾਵਿਤ ਇਹਦੇ ਨਾਲ ਹੋਣਗੇ। ਹਰਿਆਣਾ ਖੇਤਰ ਦਾ 30% ਝੋਨਾ ਹੀ ਇਹਨਾਂ ਨੂੰ ਮਿਲ ਸਕੂਗਾ, ਜਿਹਦੇ ਕਰਕੇ ਉਹਨਾਂ ਦੇ ਖਰਚੇ ਵੀ ਪੂਰੇ ਜਿਹੜੇ ਜੀ ਉਹ ਨਹੀਂ ਹੋਣੇ। ਉਹ ਕਹਿੰਦੇ ਕਿ ਇਹ ਸਰਹੱਦ ਦੇ ਨੇੜੇ ਹੋਣ ਕਰਕੇ ਪੰਜਾਬ ਤੇ ਰਾਜਸਥਾਨ ਜਿਹੜਾ ਸ੍ਰੀ ਗੰਗਾ ਨਗਰ ਵਾਲੀ ਜਿਹੜੀ ਬੈਲਟ ਹੈ ਜਿੱਥੇ ਕਿ ਝੋਨਾ ਲੱਗਦਾ, ਤਾਂ ਨੂੰ ਜੇ ਤੁਸੀਂ ਤੁਰੇ ਜਾਓ ਰਾਜਸਥਾਨ ਤੋਂ ਫਿਰ ਉਹ ਘੱਟ ਜਾਂਦਾ ਜਿਹੜਾ ਜੀ। ਇੱਕ ਇਹ ਝੋਨਾ ਜਿਹੜਾ ਹਰਿਆਣੇ ਦੇ ਇਹ ਰਾਈਸ ਮਿਲਰ ਜਿਹੜੇ ਆ ਉਹ ਖਰੀਦਦੇ ਆ, ਉਹਦੇ ਉੱਤੇ ਪਾਬੰਦੀ ਜਿਹੜੀ ਜੀ ਉਹ ਲਗਾ ਦਿੱਤੀ। ਇਹ ਰਿਐਲਿਟੀ ਹੈ ਜਿਹੜੀ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਅਜੇ ਵੀ ਵੀਡੀਓ ਦੇ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਨਾ ਜੀ ਇਹ ਤਾਂ ਮੰਡੀਆਂ ਖੁੱਲ ਗਈਆਂ ਜੀ, ਇਹ ਤਾਂ ਅਸੀਂ ਵਿਚੋਲੇ ਖਤਮ ਕਰਤੇ ਔਰ ਕਿਸਾਨ ਜਿਹੜਾ ਜਿੱਥੇ ਮਰਜ਼ੀ ਆਪਣੀ ਫਸਲ ਜਿਹੜੀ ਉਹ ਲੈ ਕੇ ਜਾਵੇ। ਉਹ ਹਰਿਆਣੇ ਦੇ ਵਿੱਚ ਨਹੀਂ ਵੇਚ ਸਕਦਾ ਨਾਲ ਜਿਹੜਾ ਜੀ ਉਹ ਸੂਬਾ ਲੱਗਵਾ, ਕਿਉਂਕਿ ਰਾਈਸ ਮਿਲਰਸ ਨੂੰ ਇਸ ਕਰਕੇ ਰੋਕਿਆ ਗਿਆ ਵੀ ਜਿਹੜੇ ਨਵੇਂ ਦਲਾਲ ਆ ਰਹੇ ਆ ਉਹ ਖਰੀਦਣ ਤੇ ਫਿਰ ਰਾਈਸ ਮਿਲਰਸ ਨੂੰ ਅੱਗੇ ਵੇਚ ਕੇ ਉਹ ਆਪਣਾ ਪੈਸਾ ਜਿਹੜਾ ਜੀ ਉਹ ਬਣਾਉਣ। ਇਹ ਤਾਂ ਕਰਕੇ ਸ਼ਿਕੰਜਾ ਕੱਸਿਆ ਜਾ ਰਿਹਾ। ਜਿਹੜਾ ਡਰ, ਜਿਹੜਾ ਖਦਸ਼ਾ ਇਹਨਾਂ ਕਾਨੂੰਨਾਂ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਜਾ ਰਿਹਾ ਉਹ ਬਿਲਕੁਲ ਰਿਐਲਿਟੀ ਦੇ ਰੂਪ ਦੇ ਵਿੱਚ ਸਾਹਮਣੇ ਆ ਗਿਆ। ਬਿਲਕੁਲ ਜੀ, ਉਹਦੇ ਪਿੱਛੇ ਲੁਕਿਆ ਕੀ ਆ ਉਹ ਲੋਕਾਂ ਦੇ ਸਾਹਮਣੇ ਆ ਰਿਹਾ। ਅੱਗੇ ਬਹਿਬਲ ਕਲਾਂ ਕਾਂਡ ਦੇ ਵਿੱਚ ਇੱਕ SP ਨੂੰ ਮੁਅੱਤਲ ਕੀਤਾ ਸੀਗਾ, ਹੁਣ ਹਾਈ ਕੋਰਟ ਨੇ ਉਸ ਨੂੰ ਬਹਾਲ ਕੀਤਾ। ਆਪਾਂ ਪਿਛਲੇ ਜਿਹੜਾ ਵੀ ਉਹ ਗੱਲ ਇੱਕ ਤਾਂ ਹਮੇਸ਼ਾ ਜਿਹੜੀ ਵੀ ਉਹ ਕਰਦੇ ਜਿਹੜੇ ਇੱਥੇ ਕਾਨੂੰਨ ਵਗੈਰਾ ਨੇ ਜੀ, ਜਾਂ ਜਿਹੜੇ ਤਰੀਕੇ ਦੇ ਨਾਲ ਸਰਕਾਰ ਜਿਹੜੀ ਇਹ ਫਲੋਪ ਅਫਸਰਾਂ ਦੀ, ਵਕੀਲਾਂ ਦੀ ਫੌਜ ਜਿਹੜੀ ਖੜੀ ਕੀਤੀ ਹੋਈ ਆ, ਉਹ ਕਿਵੇਂ ਇੱਕ ਕਰਕੇ ਜਿਹੜੇ ਪੰਜਾਬ ਦੇ ਨਾਲ ਰਿਲੇਟਡ ਕੇਸ ਨੇ ਉਹਨਾਂ ਦਾ ਸੱਤਿਆਨਾਸ਼ ਜਿਹੜਾ ਵੀ ਉਹ ਕਰ ਰਹੀ ਹੈ। ਤੁਸੀਂ ਇੱਕ ਸਿੰਗਲ ਕੇਸ ਵੀ ਨਹੀਂ ਗਿਣ ਸਕਦੇ ਜਿਹੜਾ ਕਿ ਵਕੀਲਾਂ ਦੀ ਇਸ ਫੌਜ ਨੇ ਜਿੱਤ ਕੇ ਦਿੱਤਾ ਹੋਵੇ ਪੰਜਾਬ ਨੂੰ। ਕੋਈ ਇੱਕ, ਇਹ ਮਹਿਜ਼ ਇਹ ਉਹੀ ਟੀਮ ਹੈ ਜਿਹਦੇ ਉੱਤੇ ਦੁਬਾਰਾ ਕਿਸਾਨ ਜਿਹੜੇ ਉਹ ਵਿਸ਼ਵਾਸ ਕਰਨ ਤੁਰ ਪਏ ਆ ਤੇ ਸ਼ਾਇਦ ਸਰਕਾਰ ਜਿਹੜੀ ਇਹਨਾਂ ਵਕੀਲਾਂ ਦੇ ਸਿਰ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚੋਂ ਸਾਨੂੰ ਕੇਸ ਜਿੱਤ ਦੂਗੀ। ਬਹਿਬਲ ਗੋਲੀ ਕਾਂਡ ਦੇ ਵਿੱਚ ਮੁਲਜ਼ਮ ਦੇ ਵਜੋਂ ਨਾਮਜ਼ਦ SP ਬਿਕਰਮਜੀਤ ਸਿੰਘ ਨੂੰ ਪੰਜਾਬ ਤੇ ਹਰਿਆਣਾ ਦੇ SP ਦੇ ਅਹੁਦੇ ਦੇ ਉੱਤੇ ਜਿਹੜਾ ਜੀ ਉਹ ਮੁੜ ਕੇ ਬਹਾਲ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਆ। ਬਹਿਬਲ ਕਾਂਡ ਦੇ ਵਿੱਚ ਮੁਲਜ਼ਮ ਦੇ ਵਜੋਂ ਨਾਮਜ਼ਦ ਹੋਣ ਤੋਂ ਬਾਅਦ ਗ੍ਰਹਿ ਵਿਭਾਗ ਪੰਜਾਬ ਨੇ ਉਹਨੂੰ ਮੁਅੱਤਲ ਕਰਤਾ ਸੀਗਾ ਜੀ, ਔਰ ਬਿਕਰਮਜੀਤ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕਰਕੇ ਮੰਗ ਕੀਤੀ ਸੀਗੀ ਕਿ ਉਹਨੂੰ ਬਹਾਲ ਕੀਤਾ ਜਾਵੇ। ਔਰ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਆਪਣਾ ਪੱਖ ਅਦਾਲਤ ਦੇ ਸਾਹਮਣੇ ਰੱਖੇ। ਪੰਜਾਬ ਸਰਕਾਰ ਦੇ ਵੱਲੋਂ ਅਦਾਲਤ 'ਚ ਪੇਸ਼ ਹੋਏ ਜਿਹੜੇ ਸਹਾਇਕ ਐਡਵੋਕੇਟ ਨੇ ਉਹਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੇ ਬਹਾਲੀ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣ ਲਈ ਸੂਚਿਤ ਕਰ ਦਿੱਤਾ ਸੀ ਤੇ DGP ਪੰਜਾਬ ਤੇ ਵਧੀਕ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਵੀ ਇਹਦੇ ਸੰਬੰਧੀ ਚਿੱਠੀ ਭੇਜੀ ਸੀ, ਪਰ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਪੇਸ਼ ਹੋ ਕੇ ਇਸ ਸੰਬੰਧੀ ਆਪਣਾ ਪੱਖ ਨਹੀਂ ਰੱਖਿਆ। ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੈ ਜੀ? ਜਿਹੜੀਆਂ ਕੱਲਾ ਅਦਾਲਤ ਦੇ ਵਿੱਚ ਸਹਾਇਕ ਐਡਵੋਕੇਟ ਨੇ ਜਿਹੜੀਆਂ ਜੀ ਉਹ ਕਹਿਤੀਆਂ ਵੀ ਅਸੀਂ ਦੱਸਤਾ ਸੀ, ਉਹਨਾਂ ਨੇ ਕੋਈ ਪੱਖ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਨਹੀਂ ਰੱਖਿਆ। ਜਦੋਂ ਦੂਜੀ ਧਿਰ ਜਿਹੜੀ ਆ ਉਹ ਪੇਸ਼ ਹੀ ਨਹੀਂ ਹੋਈ, ਉਹਨੇ ਆਪਣਾ ਪੱਖ ਨਹੀਂ ਰੱਖਿਆ,
ਤੇ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਉਹ ਫੈਸਲਾ ਸੀਗਾ ਉਹ SP ਬਿਕਰਮਜੀਤ ਦੇ ਹੱਕ ਦੇ ਵਿੱਚ ਆਉਣਾ ਸੀ ਤੇ ਉਹ ਆ ਗਿਆ। ਔਰ ਗ੍ਰਹਿ ਵਿਭਾਗ ਦੇ ਸਪੈਸ਼ਲ ਚੀਫ ਸਕੱਤਰ ਨੂੰ ਆਦੇਸ਼ ਦੇ ਦਿੱਤਾ ਜੀ ਕਿ 30 ਅਕਤੂਬਰ 2020 ਤੱਕ ਆਪਣਾ ਪੱਖ ਅਦਾਲਤ ਦੇ ਸਾਹਮਣੇ ਰੱਖਣ। ਜੇ ਨਹੀਂ ਆਉਂਦੇ ਤਾਂ ਉਹ ਖੁਦ ਨਿੱਜੀ ਤੌਰ ਦੇ ਉੱਤੇ ਅਦਾਲਤ ਦੇ ਸਾਹਮਣੇ ਜਿਹੜਾ ਜੀ ਉਹ ਪੇਸ਼ ਹੋਣ। ਇਹ ਇੱਕ ਤਰੀਕੇ ਨੇ ਜਿਹੜੇ ਤਹਿਤ ਇਹ ਸੱਤਿਆਨਾਸ਼ ਜਿਹੜਾ ਜੀ ਉਹ ਇਸ ਸਭ ਕਾਸੇ ਦਾ ਇਹ ਵਕੀਲਾਂ ਦੀ ਜਿਹੜੀ ਟੀਮ ਜਿਹੜੀ ਖੜੀ ਕੀਤੀ ਹੋਈ ਹੈ ਉਹ ਰੱਖ ਰਹੀ ਹੈ। ਇੱਕ ਬਾਈਬਲ ਕਲਾਸ ਸੈਂਸਿਟਿਵ ਇਸ਼ੂ ਹੋਵੇ ਉਹਦੇ ਮਾਮਲੇ ਦੇ ਵਿੱਚ ਜਿਹੜਾ ਗੋਲੀ ਕਾਂਡ ਦੇ ਵਿੱਚ ਨਾਮਜ਼ਦ ਕੀਤਾ ਗਿਆ SP ਹੈ ਉਹਦਾ ਮਾਮਲਾ ਲੱਗਿਆ ਹੋਇਆ ਹੋਵੇ ਤੇ ਸਰਕਾਰੀ ਪੱਖ ਜਾਵੇ ਨਾ ਉੱਥੇ ਆਪਣਾ ਪੱਖ ਦੱਸਣ ਦੇ ਵਾਸਤੇ। ਇਹਨੂੰ ਕੀ ਸਮਝਿਆ ਜਾ ਸਕਦਾ ਵੀ ਸਭ ਦੇ ਸਾਹਮਣੇ ਹੈ ਕਹਾਣੀ। ਬਿਲਕੁਲ ਜੀ, ਲੋਕ ਕੀ ਇੰਨੇ ਹੀ ਭੋਲੇ ਆ ਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਹੋ ਕੀ ਰਿਹਾ ਸਾਡੇ ਨਾਲ, ਕਿਸ ਤਰ੍ਹਾਂ ਦੇ ਜਿਹੜੇ ਫੈਸਲੇ ਉਹ ਕੀਤੇ ਜਾ ਰਹੇ ਆ, ਸਮਝੋਂ ਬਾਹਰ ਆ ਜੀ ਇਹ ਗੱਲਾਂ। ਤੇ ਅੱਗੇ ਗੱਲ ਕਰਦੇ ਹਾਂ ਕਿ ਮਲਟੀਪਲੈਕਸ ਤੇ ਥੀਏਟਰ ਹੈ ਜਿਹੜੇ ਉਹ 15 ਅਕਤੂਬਰ ਨੂੰ ਖੁੱਲ੍ਹਣਗੇ। ਇਸ ਵੇਲੇ ਜਿਹੜਾ ਕਰੋਨਾ ਵਾਇਰਸ ਹੈ ਜੀ ਉਹਦੇ ਜੇ ਆਪਾਂ ਕੇਸਾਂ ਦੀ ਜਿਹੜੀ ਗੱਲ ਕਰੀਏ ਤੇ ਕੋਈ ਸੂਬਾ ਅਜਿਹਾ ਨਹੀਂ ਗਾ ਜੀ ਜਿੱਥੋਂ ਅਜਿਹੀ ਖਬਰ ਆ ਰਹੀ ਹੋਵੇ ਵੀ ਕੰਟਰੋਲ ਦੇ ਵਿੱਚ ਸਥਿਤੀ ਜਿਹੜੀ ਦੀ ਉਹ ਹੈ। 63,10,267 ਮਾਮਲੇ ਹੋ ਚੁੱਕੇ ਹੋਏ ਆ। ਕੁਝ 86,748 ਪਿਛਲੇ 24 ਘੰਟਿਆਂ ਦੇ ਵਿੱਚ ਸਾਹਮਣੇ ਆਏ ਆ। 98,708 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਅੱਜ ਕੱਲ ਜਿਹੜੇ ਸਿਆਸਤਦਾਨ ਨੇ ਚਾਹੇ ਉਹ ਕੇਂਦਰੀ ਨੇ ਤੇ ਚਾਹੇ ਉਹ ਸੂਬਿਆਂ ਵਾਲੇ ਨੇ ਉਹ ਭੁੱਲ ਭੁਲਾ ਗਏ ਆ ਮਹਾਮਾਰੀ ਨੂੰ ਔਰ ਇਹਦਾ ਜ਼ਿਕਰ ਕਰਨਾ ਹੁਣ ਜਿਹੜਾ ਵੀ ਉਹ ਜ਼ਰੂਰੀ ਨਹੀਂ ਸਮਝਦੇ। ਇੱਥੇ ਮੁੱਖ ਮੰਤਰੀ ਹਫ਼ਤੇ 2 ਦਿਨ ਜਿਹੜੇ ਜੀ ਉਹ ਹੁੰਦੇ ਸੀਗੇ ਲਾਈਵ, ਉਹ ਪਿਛਲੇ ਦਿਨਾਂ ਤੋਂ ਸਭ ਜਿਹੜਾ ਵੀ ਉਹ ਛੱਡ ਦਿੱਤਾ। ਉਹਨਾਂ ਨੂੰ ਲੱਗਦਾ ਕਿ ਐਵੇਂ ਇਹਦੇ ਉੱਤੇ ਹੁਣ ਗੱਲ ਕਰਨ ਦਾ ਕੋਈ ਆਈਡੀਆ ਨਹੀਂ। ਜਦੋਂ ਕੇਸ ਜਿਹੜੇ ਉਹ ਨਿਰੰਤਰ ਵੱਧ ਰਹੇ ਆ ਤੇ ਜਿਹੜੇ ਜਨਤਕ ਥਾਵਾਂ ਨੇ ਉਹਨਾਂ ਨੂੰ ਖੋਲ੍ਹਣ ਵਾਲੇ ਮਾਮਲੇ ਦੇ ਵਿੱਚ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਉਹਨੇ ਨਵੀਆਂ ਹਦਾਇਤਾਂ ਜਾਰੀ ਕਰਕੇ ਕੰਟੇਨਮੈਂਟ ਜ਼ੋਨ ਜਿਹੜੇ ਨੇ ਉਸ ਤੋਂ ਬਾਹਰ ਜਿਹੜੀ ਉਹ ਪਰਮਿਸ਼ਨ ਇਹਦੀ ਦੇ ਦਿੱਤੀ ਹੈ। 15 ਅਕਤੂਬਰ ਤੋਂ ਸਿਨੇਮਾ ਹਾਲ, ਥੀਏਟਰ ਤੇ ਮਲਟੀਪਲੈਕਸ ਜਿਹੜੇ ਉਹਨਾਂ ਨੂੰ 50% ਸਮਰੱਥਾ ਦੇ ਨਾਲ ਖੋਲ੍ਹ ਦਿੱਤਾ ਜਾਊਗਾ। ਮੰਤਰਾਲੇ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਛੋਟ ਹੈ ਉਹਨੂੰ ਛੱਡ ਕੇ ਹੋਰ ਹਰ ਤਰ੍ਹਾਂ ਦੀਆਂ ਜਿਹੜੀਆਂ ਇੰਟਰਨੈਸ਼ਨਲ ਯਾਤਰਾ ਦੇ ਉੱਤੇ ਜਿਹੜੀ ਪਾਬੰਦੀ ਆ ਉਹ ਰਹੂਗੀ। ਔਰ 15 ਅਕਤੂਬਰ ਤੋਂ ਬਾਅਦ ਸਕੂਲ ਤੇ ਕੋਚਿੰਗ ਸੈਂਟਰ ਖੋਲ੍ਹਣ ਵਾਸਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਫੈਸਲੇ ਲੈਣ ਦੀ ਖੁੱਲ੍ਹ ਜਿਹੜੀ ਆ ਉਹ ਦਿੱਤੀ ਗਈ ਹੈ। ਹੁਣ ਸਵਾਲ ਜਿਹੜੇ ਵੀ ਵੱਡੇ ਇਹ ਖੜੇ ਨੇ ਕਿ ਕੀ ਲੋਕ ਇਹਨਾਂ ਮਲਟੀਪਲੈਕਸਸ ਤੇ ਥੀਏਟਰਾਂ ਦੇ ਵੱਲ ਨੂੰ ਪਰਤਣਗੇ। ਇਹ ਸਭ ਤੋਂ ਵੱਡਾ ਜਿਹੜਾ ਵੀ ਉਹ ਸਵਾਲ ਹੈ। ਆਪਾਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਕਿ ਅਰਬਾਂ ਖਰਬਾਂ ਰੁਪਈਆ ਜਿਹੜਾ ਜੀ ਉਹ ਫਸਿਆ ਪਿਆ ਫਿਲਮ ਇੰਡਸਟਰੀ ਦਾ, ਕਿਉਂਕਿ ਥੀਏਟਰ ਤੇ ਮਲਟੀਪਲੈਕਸਸ ਜਿਹੜੇ ਉਹ ਕੰਟੀਨਿਊਸ ਬੰਦ ਪਏ ਆ ਜੀ ਕਈ ਮਹੀਨਿਆਂ ਤੋਂ। ਇੱਥੇ ਭਾਰਤ ਵਿੱਚ ਕਿਤੇ ਵੀ ਖੁੱਲ੍ਹੇ ਨਹੀਂ। ਬਹੁਤ ਵੱਡੀਆਂ ਵੱਡੀਆਂ ਫਿਲਮਾਂ ਇਸ ਇੰਤਜ਼ਾਰ ਦੇ ਵਿੱਚ ਨੇ ਕਿ ਇਹ ਥੀਏਟਰ ਮਲਟੀਪਲੈਕਸਸ ਖੁੱਲ੍ਹਣ ਤੇ ਫਿਰ ਉਹ ਆਪਣੀਆਂ ਫਿਲਮਾਂ ਰਿਲੀਜ਼ ਕਰਨ। ਇਹ ਨਹੀਂ ਕਿਹਾ ਜਾ ਸਕਦਾ ਕਿ 15 ਤਰੀਕ ਤੋਂ ਜਦੋਂ ਇਹਨਾਂ ਨੂੰ ਖੋਲ੍ਹਣ ਦੀ ਪਰਮਿਸ਼ਨ ਹੋ ਜਾਊਗੀ 50% ਦੇ ਨਾਲ ਤੇ ਉਹ ਕੋਈ ਜਿਹੜੀ ਵੱਡੀ ਫਿਲਮ ਹੈ ਉਹ ਕਿੱਡਾ ਕੁ ਵੱਡਾ ਪ੍ਰੋਡਿਊਸਰ ਆ ਜੀ ਜਿਹੜਾ ਵੱਡਾ ਰਿਸਕ ਲੈਣ ਦੇ ਵਾਸਤੇ ਤਿਆਰ ਹੋਊਗਾ। ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਲੋਕ ਜਿਹੜੇ ਨੇ ਉਹ ਇਹਨਾਂ ਮਲਟੀਪਲੈਕਸਸ ਤੇ ਥੀਏਟਰਾਂ ਵੱਲ ਨੂੰ ਪਰਤਣਗੇ, ਕਿਉਂਕਿ ਜੇ ਆਪਾਂ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਜਿੱਥੋਂ ਇਹ ਅਸਲ ਦੇ ਵਿੱਚ ਫਿਲਮਾਂ ਜਿਹੜੇ ਉਹ ਪੈਸੇ ਬਣਾਉਂਦੀਆਂ ਨੇ ਉਹ ਮੈਟਰੋ ਸਿਟੀਜ਼ ਨੇ। ਉਹ ਚਾਹੇ ਸਭ ਤੋਂ ਵੱਡੀ ਮੈਟਰੋ ਸਿਟੀ ਮੁੰਬਈ ਆ, ਪੁਣੇ ਆ, ਦਿੱਲੀ ਆ, ਇਸੇ ਤਰੀਕੇ ਦੇ ਨਾਲ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਵੱਡੀਆਂ ਮੈਟਰੋ ਸਿਟੀਜ਼ ਨੇ ਉਹ ਨੇ ਜਿੱਥੋਂ ਅਸਲ ਦੇ ਵਿੱਚ ਫਿਲਮਾਂ ਇਹ ਪੈਸੇ ਬਣਾਉਂਦੀਆਂ। ਉੱਥੇ ਦੇ ਜਿਹੜੇ ਹਾਲਾਤ ਨੇ ਉਹ ਜਿਹੋ ਜਿਹੇ ਬਣੇ ਹੋਏ ਆ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਉਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਸਭ ਤੋਂ ਵੱਧ ਕੇਸ ਇਹਨਾਂ ਮੈਟਰੋ ਸਿਟੀਜ਼ ਦੇ ਵਿੱਚੋਂ ਹੀ ਆ ਰਹੇ। ਮੈਟਰੋ ਸਿਟੀਜ਼ ਦੇ ਵਿੱਚ ਮਲਟੀਪਲੈਕਸਸ ਤੇ ਥੀਏਟਰ ਖੋਲ੍ਹਣ ਦਾ ਜਿਹੜਾ ਵੀ ਉਹ ਫੈਸਲਾ ਸਰਕਾਰ ਨੇ ਲੈ ਲਿਆ। ਹੁਣ ਇਹ ਵੇਖਣਾ ਹੋਊਗਾ ਕਿ ਲੋਕ ਇੱਥੇ ਆਉਂਦੇ ਆ ਇਹਨਾਂ ਦੇ ਵਿੱਚ ਜਾਂ ਨਹੀਂ, ਜਿਹਦੇ ਚਾਂਸਸ ਜਿਹੜੇ ਆ ਜੀ ਅਜੇ ਬਹੁਤ ਘੱਟ ਲੱਗਦੇ ਆ। ਤੇ ਇਸ ਕਰਕੇ ਜਦੋਂ ਲੋਕ ਹੀ ਨਹੀਂ ਆਉਣਗੇ ਫਿਰ ਵੱਡੀਆਂ ਫਿਲਮਾਂ ਜਿਹੜੀਆਂ ਜੀ ਉਹ ਅਜੇ ਰਿਲੀਜ਼ ਹੋਣਗੀਆਂ। ਇਹਦੇ ਉੱਤੇ ਅਜੇ ਵੱਡੇ ਕੁਐਸਚਨ ਮਾਰਕ ਜਿਹੜੇ ਉਹ ਖੜੇ ਨੇ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ।
ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।